अस्सलामुअलैकुम। की हाल चाल है ਤੁਹਾਡਾ? ठीक ठाक हो तुसी सारे? कैसी तबीयत है ਤੁਹਾਡੀ ਸਾਰਿਆਂ ਦੀ? अल्लाह करे तुसी सारे हंसते रहो ते वसते रहो। हम भी अगर बच्चे होते नाम हमारा होता बबलू पपलू खाने को मिलते लड्डू और दुनिया कहती हैप्पी बर्थडे टू यू, हैप्पी बर्थडे टू यू। ते मेरी सालगिरह है, बोलो बोलो ना, बोलो ना, हैप्पी बर्थडे टू यू। ਤੁਸੀਂ ਕਹੋਗੇ ਇਹ ਕੋਈ ਛੋਟੀ ਜਿਹੀ ਬੱਚੀ ਹੈ ਜਿਹੜੀ ਐਸਾ ਲੱਗੀ ਹੋਈ ਹੈ। ਭਈ ਬਰਥਡੇ ਦਿਨ ਤੇ ਹੁੰਦਾ ਹੀ ਖੁਸ਼ੀ ਦਾ ਦਿਨ ਹੈ ਨਾ, ਤੇ ਉਹਨੂੰ ਫਿਰ ਬੰਦਾ ਖੁਸ਼ੀ ਖੁਸ਼ੀ ਮਨਾਉਂਦਾ ਵੇ, ਹੈਪੀ ਹੁੰਦਾ ਵੇ। ਤੇ ਕੱਲ ਸੀ ਜੀ ਵੀ ਸਾਡੀ ਬਰਥਡੇ, ਤੇ ਅਸੀਂ ਬੜੇ ਹੈਪੀ ਹੈਪੀ ਰਹੇ ਪੂਰਾ ਦਿਨ। ਅਸੀਂ ਖੂਬ ਉੱਥੇ ਗਏ, ਬਾਜ਼ਾਰ ਵੀ ਗਏ, ਅਸੀਂ ਸ਼ਾਪਿੰਗ ਕੀਤੀ। ਬਰਥਡੇ ਗਿਫਟ ਮੈਨੂੰ ਮਿਲੇ, ਰਾਫੇ ਨੇ ਮੈਨੂੰ ਬਰਥਡੇ ਔਰ ਨੂਰ ਫਾਤਮਾ ਨੇ ਮੈਨੂੰ ਬਰਥਡੇ ਗਿਫਟ ਲੈ ਕੇ ਦਿੱਤੇ। ਅਸੀਂ ਟੀਕੇ ਮੈਕਸ ਗਏ, ਉੱਥੋਂ ਮੈਂ ਆਪਣੀ ਚੋਇਸ ਦਾ ਫਿਰ ਮੈਂ ਇੱਕ ਦੋ ਚੀਜ਼ਾਂ ਲਈਆਂ, ਕਿਉਂਕਿ ਬਹੁਤ ਇਸਰਾਰ ਸੀ ਕਿ ਨਹੀਂ ਵੀ ਤੁਸੀਂ ਲਵੋ, ਤਾਂ ਤੁਹਾਡੀ ਸਾਲਗਿਰਾ ਵੇ। ਇਹ ਦਿਨ ਤੇ ਜ਼ਿੰਦਗੀ 'ਚ ਮਤਲਬ ਸਾਲ 'ਚ ਇੱਕ ਦਫਾ ਆਉਂਦਾ ਵੇ, ਤੇ ਤੁਸੀਂ ਬਈ ਲਵੋ। ਤੇ ਫਿਰ ਪਬਲਿਕ ਕੇ ਪੁਰਜ਼ੋਰ ਇਸਰਾਰ ਪੇ ਅਸੀਂ ਫਿਰ ਦੋ ਚਾਰ ਚੀਜ਼ਾਂ ਲੈ ਲਈਆਂ, ਤੇ ਇਸ ਤਰ੍ਹਾਂ ਫਿਰ ਖਾਣਾ ਛਾਣਾ ਖਾ ਲਿਆ ਅਸੀਂ ਇਕੱਠੇ ਹੋ ਕੇ ਫੈਮਿਲੀ ਨੇ, ਤੇ ਬੜਾ ਅੱਛਾ ਕੱਲ੍ਹ ਦਾ ਦਿਨ ਗੁਜ਼ਰਿਆ। ਤੇ ਉਸ ਹਵਾਲੇ ਨਾਲ, ਔਰ ਬਾਕੀ ਸਾਰੇ ਜਿਹੜੇ मेरी फैमिली मेंबर्स ने, सब ने मैनू मैसेज किए। मेरी सिस्टर ने, मेरे भाई ने, मेरी भाभी ने, सब ने मैसेज आए मैनू, और सब ने मुबारकबाद दी। और सब तो अच्छा मज़ा मैनू उस वक्त आया जो यूसुफ और मुस्तफा की वीडियो आई, और दोनों मैनू बहुत मुबारकबाद दे रहे हैं, हैप्पी बर्थडे कह रहे हैं, और बड़ा उन्होंने जोशो जज्बे के नाल मैनू जड़ा ना मुबारकबाद दी। इस तरह सारा ਇਹ ਸਿਲਸਿਲਾ ਚੱਲਦਾ ਰਿਹਾ। ਫੈਮਿਲੀ ਮੈਂਬਰਸ ਦੇ ਜਿਹਨੂੰ ਜਿਹਨੂੰ ਪਤਾ ਸੀ, ਸੌਲਤ ਹੁਸੈਨ ਨੇ ਵੀ ਲਿਖ ਦਿੱਤਾ ਮੈਸੇਜ ਮੇਰੀ ਵੀਡੀਓ ਦੇਖ ਕੇ ਕਮੈਂਟ ਵਿੱਚ ਕਿ ਮੁਬਾਰਕ ਹੋਵੇ, ਹੈਪੀ ਬਰਥਡੇ ਕਰਤਾ। ਮਾਹਮ, ਆਇਸ਼ਾ, ਇਸਬਾ, ਲਾਇਬਾ, ਸਭ ਨੇ ਮਤਲਬ ਮੈਨੂੰ ਕੀਤਾ। ਔਰ ਮੈਨੂੰ ਸਭ ਤੋਂ ਚੰਗਾ ਜਿਹੜਾ ਮੈਸੇਜ ਲੱਗਿਆ ਨਾ, ਸਭ ਤੋਂ ਚੰਗਾ ਜਿਹੜਾ ਮੈਨੂੰ ਮੈਸੇਜ ਲੱਗਿਆ, ਉਹ ਮੈਨੂੰ ਲੱਗਿਆ ਮਾਹਮ ਦਾ। ਮਾਹਮ ਨੇ ਬਈ मेरे बर्थडे विश तो मैंने किया, और हमने कहा अल्लाह करे आपका यूट्यूब चैनल ग्रो करे, बड़े जी तुसी हिट हो जाओ, बड़े तुसी कामयाब हो जाओ, बड़े तुहानू कामयाबियां मिल जान ढेर सारियां। ते थोड़ियां नहीं, ढेर सारियां कामयाबियां दी नाल माहम ने दुआ भी की। मैनू बड़ा चंगा लग्या। मैं कहा बास दफा देखो असी छोटियां नू दुआ नहीं देंदे, छोटे भी सानू दुआवां दे देंदे ने। ਬਹਿਰਹਾਲ ਤੁਹਾਡੇ ਸਾਰਿਆਂ ਦੀ ਮੁਹੱਬਤਾਂ ਦਾ ਬੇਹੱਦ ਸ਼ੁਕਰੀਆ। ਮੁਹੱਬਤ ਜਿਹੜੀ ਹੁੰਦੀ ਏ, ਉਹ ਇੱਕ ਹੈ ਦੋ ਲਫ਼ਜ਼ ਕਿ ਹੈਪੀ ਬਰਥਡੇ ਕਹਿ ਦੇਣਾ, ਅਗਲੇ ਨੂੰ ਫੋਨ ਕਰ ਦੇਣਾ, ਜਾਂ ਅੱਜ ਕੱਲ੍ਹ ਤਾਂ ਮੈਸੇਜ ਆ ਗਏ ਨੇ ਕੇਕ ਦੇ ਨਾਲ, ਇਸ ਤਰ੍ਹਾਂ ਕੇਕ ਆਉਂਦਾ ਵੇ ਨਾਲ ਤਸਵੀਰ 'ਚ, ਤੇ ਨਾਲ ਤੁਸੀਂ ਉਹ 'ਚ ਲਿਖਿਆ ਹੁੰਦਾ ਵੇ। ਪਰ ਉਹ ਛੋਟੇ ਜਿਹੇ ਲਫ਼ਜ਼ ਜਿਹੜੇ ਨੇ ਤੁਹਾਨੂੰ ਬੇਇੰਤਹਾ ਖੁਸ਼ੀ ਦੇ ਜਾਂਦੇ ਨੇ, ਕਿ ਤੁਹਾਨੂੰ ਅਹਿਸਾਸ ਹੁੰਦਾ ਵੇ ਕਿ ਤੁਸੀਂ ਕਿਸੇ ਵਾਸਤੇ ਅਹਿਮ ਹੋ। ਤੁਹਾਨੂੰ ਕਿਸੇ ਨੇ ਯਾਦ ਕੀਤਾ, ਤੁਹਾਨੂੰ ਯਾਦ ਰੱਖਿਆ, ਤੁਹਾਡੀ ਡੇਟ ਆਫ ਬਰਥ ਯਾਦ ਰੱਖੀ। ਉਸ ਹਵਾਲੇ ਦੇ ਨਾਲ ਤੁਹਾਨੂੰ ਕੋਈ ਮੈਸੇਜ ਆ ਜਾਏ, ਤੁਹਾਡੇ ਕਿਸੇ ਦੋਸਤ ਦਾ, ਤੁਹਾਡੇ ਕਿਸੇ ਅਜ਼ੀਜ਼ ਦਾ, ਤੁਸੀਂ ਖੁਸ਼ ਹੋ ਜਾਂਦੇ ਹੋ। ਤੇ ਸਾਰੇ ਫੈਮਿਲੀ ਮੈਂਬਰਸ ਦਾ ਮੈਂ ਸ਼ੁਕਰੀਆ ਅਦਾ ਕਰ ਰਹੀ ਹਾਂ। ਦੋਸਤਾਂ ਨੂੰ ਤਾਂ ਸ਼ਾਇਦ ਪਤਾ ਹੀ ਨਹੀਂ ਸੀ ਮੇਰੀ ਬਰਥਡੇ, ਤੇ ਕੋਈ ਐਸਾ ਮੈਨੂੰ ਐਸਾ ਮੈਸੇਜ ਕੋਈ ਨਹੀਂ ਆਇਆ, ਲੇਕਿਨ ਫੈਮਿਲੀ ਮੈਂਬਰਸ ਦੇ ਹਵਾਲੇ ਦੇ ਨਾਲ ਮੈਨੂੰ ਬਹੁਤ ਸਾਰੇ ਮੈਸੇਜ ਆਏ। ਹਾਂ, ਮੈਨੂੰ ਫੇਸਬੁੱਕ 'ਤੇ ਮੈਨੂੰ ਕੁਛ ਲੋਕਾਂ ਨੇ ਉੱਥੇ ਵਿਸ਼ ਕੀਤਾ, ਉਹਨਾਂ ਨੇ ਮੈਨੂੰ, ਉਹਨਾਂ ਦਾ ਵੀ ਮੈਂ ਸ਼ੁਕਰੀਆ ਅਦਾ ਕਰਨੀ ਆ। ਬਹਰ ਇਹ ਦਿਨ ਤੇ ਇਸ ਤਰ੍ਹਾਂ ਚੱਲਦਾ ਹੀ ਰਹਿੰਦਾ ਵੇ। ਤੇ ਬਾਕੀ ਬਈ ਕੱਲ੍ਹ ਦਾ ਦਿਨ ਤੇ ਸਾਡਾ ਬੜਾ ਅੱਛਾ ਭਰਪੂਰ ਗੁਜ਼ਰਿਆ। ਜ਼ਿਆਦਾ ਤੇ ਅਸੀਂ ਸ਼ਾਪਿੰਗ ਹੀ ਕਰਦੇ ਰਹੇ। ਮੈਂ ਥੋੜ੍ਹਾ ਜਿਹਾ ਕਲਿੱਪ ਬਣਾਇਆ ਸੀ, ਕੱਲ੍ਹ ਮੈਂ ਜੋੜ ਕੇ ਲਾ ਦੇਵਾਂਗੀ। ਟੀਕੇ ਮੈਕਸ ਗਏ, ਉੱਥੋਂ ਫਿਰ ਅਸੀਂ ਮੈਨੂੰ ਜਿਹੜੇ ਚੀਜ਼ਾਂ ਮੈਨੂੰ ਚਾਹੀਦੀਆਂ ਸਨ ਮੈਂ ਲਿਆ, ਤੇ ਫਿਰ ਮੈਨੂੰ ਇਹ ਜਿਹੜਾ ਇੱਕ ਮਿਲਿਆ ਗਿਫਟ ਟੀਕੇ ਮੈਕਸ ਤੋਂ ਮਿਲਿਆ, ਏਅਰਿੰਗਸ ਲਏ ਨੇ। ਇਹ ਦੇਖੋ ਛੋਟੇ ਛੋਟੇ ਮੈਂ ਲਏ ਨੇ, ਬਹੁਤ ਜ਼ਿਆਦਾ ਛੋਟੇ, ਕਿ ਬਹੁਤ ਬੜੇ ਬੜੇ ਫਿਰ ਮੇਰੇ ਕੋਲ ਉਹ ਨਹੀਂ ਪਾਏ ਜਾਂਦੇ। ਮੇਰੇ ਕੰਨ ਜਿਹੜੇ ਨੇ ਖਾਲੀ ਸਨ, ਤੇ ਮੈਂ ਲੈ ਲਿਆ। ਮੇਰੇ ਅਕਸਰ ਇੱਕ ਕਾਂਟਾ ਗੁੰਮ ਹੋ ਜਾਂਦਾ ਵੇ, ਪਤਾ ਨਹੀਂ ਕੀ ਮਸਲਾ ਵੇ, ਮੇਰੇ ਕੰਨ ਵਿੱਚ ਮਸਲਾ ਵੇ ਕਿ ਕੀ ਮਸਲਾ ਵੇ। ਇੱਕ ਕਾਂਟਾ ਮੇਰਾ ਕਿਤੇ ਡਿੱਗ ਪੈਂਦਾ ਵੇ ਥੋੜ੍ਹੇ ਦਿਨ ਕੇ ਬਾਅਦ, ਉਹ ਮਿਲਦਾ ਹੀ ਨਹੀਂ। ਫਿਰ ਐਸਾ ਡਿੱਗਦਾ ਵੇ, ਐਸਾ ਡਿੱਗਦਾ ਕਿ ਮਿਲਦਾ ਹੀ ਨਹੀਂ ਹੈ। ਉਹ ਫਿਰ ਮੈਂ ਉਹ ਫਿਰ ਇੱਕ ਮੇਰਾ ਗੁੰਮ ਹੋ ਗਿਆ ਸੀ, ਤੇ ਮੈਂ ਫਿਰ ਇੱਕ ਲੈ ਕੇ ਆ ਗਈ ਕਿ ਚਲੋ ਮੈਂ ਕੰਨਾਂ 'ਚ ਪਾ ਲਾਂਗੀ। ਉਸ ਤੋਂ ਬਾਅਦ ਫਿਰ ਮੈਂ ਇੱਕ ਟਰਾਊਜ਼ਰ ਲਿਆ, ਬੜਾ ਸ਼ਦੀਦ ਕਿਸਮ ਦਾ ਬਲੈਕ ਕਲਰ ਦਾ ਟਰਾਊਜ਼ਰ ਮੈਨੂੰ ਮਿਲ ਗਿਆ।
ਤੇ ਮੈਨੂੰ ਉਸਮਾ ਦੀ ਵੀ ਯਾਦ ਆਈ ਉਸ ਵੇਲੇ। ਉਸਮਾ ਨੇ ਕਿਹਾ, ਬਾਜੀ ਤੁਸੀਂ ਉਹ ਗੋਰੀਆਂ ਵਾਂਗਰ ਫਰਾਕਾਂ ਪਾ ਕੇ ਨਾ ਕਿਸੇ ਦਿਨ ਇੱਕ ਫਰਾਕ ਵੀ ਖਰੀਦ ਲਓ। ਉਸਮਾ ਹੋ ਸਕਦਾ ਮੈਂ ਕਿਸੇ ਦਿਨ ਫਰਾਕ ਵੀ ਖਰੀਦ ਲਵਾਂ ਵਾਕਈ। ਮੈਂ ਪੈਂਟ ਸਟਾਈਲ ਦਾ ਲਿਆ ਵੇ, ਬੜਾ ਅੱਛਾ ਮੈਨੂੰ ਮਿਲ ਗਿਆ ਨੈਕਸਟ ਤੋਂ। ਤੇ ਇਹ ਫਿਰ ਮੈਂ ਲਿਆ ਤੇ ਚਲੋ ਬਈ ਇੱਕ ਤੇ ਇਹ ਲੈ ਲਿਆ। ਤੇ ਇੱਕ ਹੈ ਜਿਹੜਾ ਮੇਨ ਜਿਹੜਾ ਮੈਨੂੰ ਗਿਫਟ ਮਿਲਿਆ ਜੇ, ਇਹ ਵੇ ਬੈਗ, ਹੈਂਡ ਬੈਗ। ਇਹ ਦੇਖ ਲਵੋ, ਬੜਾ ਪਿਆਰਾ ਇਹਦਾ ਕਲਰ ਹੈ, ਮੂੰਗੀਆ ਡਾਰਕ ਗ੍ਰੀਨ ਕਲਰ ਨਹੀਂ ਹੁੰਦਾ, ਮੂੰਗੀਆ ਬਿਲਕੁਲ ਬਲੈਕਿਸ਼ ਐਵੇਂ। ਔਰ ਇਹ ਤੁਸੀਂ ਕੰਪਨੀ ਦਾ ਨਾਮ ਹੀ ਪੜ੍ਹ ਲਵੋ ਬਈ, ਇਹਦੀ ਕੰਪਨੀ ਸ਼ੰਪਨੀ ਦਾ ਨਹੀਂ, ਉਹ ਤਾਂ ਉਲਟਾ ਹੋ ਗਿਆ। ਠਹਿਰੋ ਮੈਂ ਤੁਹਾਨੂੰ, ਮੈਨੂੰ ਇਹ ਬਈ ਇਹ ਵਾਲਾ ਬੈਗ ਮੈਨੂੰ ਮਿਲਿਆ ਵੇ। ਤੇ ਚਲੋ ਬਈ ਇਹਦਾ ਜ਼ਿਪ ਅੱਛੀ ਹੈ, ਖੁੱਲੀ, ਉਹ ਬਹੁਤ ਲਾਈਟ ਵੇਟ ਹੈ। ਇਹ ਲੈਦਰ ਦਾ ਬੈਗ ਹੈ, ਇੰਨਾ ਲਾਈਟ ਵੇਟ ਹੈ, ਐਸਾ ਹੱਥ ਪੜਿਆ ਕੋਈ ਲੱਗਦਾ ਕੋਈ ਇਹਦਾ ਵਜ਼ਨ ਹੀ ਨਹੀਂ ਹੈ। ਬਹਰਹਾਲ ਇਹ ਮੈਨੂੰ ਇੱਕ ਬੈਗ ਮਿਲਿਆ। ਤੇ ਇੱਕ ਮੈਂ ਮਾਨ ਨਾ ਮਾਨ, ਮੈਂ ਤੇਰਾ ਮਹਿਮਾਨ, ਉਹ ਹਿਸਾਬ ਕੇ ਵੀ ਖਰੀਦਾਰ ਖਰੀਦ ਕੇ ਦੇਣ ਵਾਲੇ ਹੈਗੇ ਸਨ ਮੌਜੂਦ। ਮੈਂ ਕਿਹਾ ਵੀ ਮੈਂ ਇੱਕ ਚਸ਼ਮਾ ਵੀ ਲੈਣਾ, ਮੇਰਾ ਚਸ਼ਮਾ ਬੜਾ ਖ਼ਰਾਬ ਹੋਇਆ। ਤੇ ਚਸ਼ਮਾ ਟੋ ਨੇ ਇੱਕ ਲੈ ਲਿਆ ਚਸ਼ਮਾ। ਲਓ ਬਈ ਇਹ ਚਸ਼ਮਾ ਦੇਖ ਲਓ, ਇਹ ਚਸ਼ਮਾ ਲਿਆ ਮੈਂ ਕਿਉਂਕਿ ਮੇਰੇ ਜਿਹੜੇ ਨਾ ਇਹ ਵਾਲਾ ਚਸ਼ਮੇ ਮੈਂ ਕਈ ਦਫਾ ਲੈ ਚੁੱਕੀ ਹਾਂ ਚਸ਼ਮੇ ਦੀ, ਯਕੀਨ ਮੰਨੋ ਇੰਨੇ ਨੇ ਮੇਰੇ ਕੋ, ਪਰ ਮੇਰੇ ਨੱਕ ਦੀ ਹੱਡੀ 'ਚ ਬੜਾ ਦਰਦ ਹੋ ਰਿਹਾ। ਤੇ ਉਹਦੀ ਚੱਕਰ ਵਿੱਚ ਮੈਨੂੰ ਕਈ ਚਸ਼ਮੇ ਬਦਲਨੇ ਪਏ ਨੇ, ਪਰ ਹਾਲੇ ਤੱਕ ਆਰਾਮ ਨਹੀਂ ਆਇਆ। ਕੱਲ ਫਿਰ ਮੈਂ ਇੱਕ ਚਸ਼ਮਾ ਇਹ ਲੈ ਲਿਆ, ਉਹ ਤਾਂ ਟੀਕੇ ਮੈਕਸ ਤੋਂ ਹੀ ਲਿਆ। ਬੜਾ ਅੱਛਾ ਦਾ ਫਰੇਮ, ਬੜਾ ਜ਼ਬਰਦਸਤ ਹੈ ਔਰ ਬਹੁਤ ਅੱਛੀ ਕੁਆਲਿਟੀ ਦਾ ਵੇ ਕਿ ਸਾਫ ਨਜ਼ਰ ਤੇ ਬੜਾ ਸਾਫ ਸਾਫ ਪਿਆ ਆਉਂਦਾ ਵੇ, ਬਹੁਤ ਸਾਫ ਸਾਫ ਚੀज़ें नज़र आ रही हैं। पर मसला है कि नक की हड्डी से दर्द ना हो, पता नहीं क्यों दर्द हो रहा। और ਤੇ ਇਸ ਤਰ੍ਹਾਂ ਛੋਟੇ ਛੋਟੇ ਅਸੀਂ ਗਿਫਟਸ ਲੈ ਲਏ। ਤੇ ਅਸੀਂ ਫਿਰ ਆਏ, ਫਿਰ ਅਸੀਂ ਘਰ ਥੋੜ੍ਹਾ ਜਿਹਾ ਰੈਸਟ ਕੀਤਾ। ਫਿਰ ਉਸ ਤੋਂ ਬਾਅਦ ਅਸੀਂ ਖਾਣਾ ਪੂਰੀ ਫੈਮਿਲੀ ਨੇ ਖਾਧਾ। ਤੇ ਚਲੋ ਜੀ, ਇੱਕ ਜ਼ਿੰਦਗੀ ਦਾ ਅਹਿਮ ਤਰੀਨ ਦਿਨ ਇਖਤਤਾਮ ਪਜ਼ੀਰ ਹੋਇਆ। ਇਸੇ ਤਰ੍ਹਾਂ ਮੈਂ ਅਕਸਰ ਪੜ੍ਹਨੀ ਆ ਕਿ ਇੱਕ ਦੋ ਜਗ੍ਹਾ ਮੈਂ ਪੜ੍ਹਿਆ ਕਿ ਜਦੋਂ ਬਰਥਡੇ ਮਨਾਉਂਦੇ ਹਾਂ ਅਸੀਂ ਬੜਾ ਖੁਸ਼ ਹੁੰਦੇ ਹਾਂ, ਲੇਕਿਨ ਉਹ ਪਾਗਲੋ ਇੱਕ ਸਾਲ ਤੁਹਾਡੀ ਜ਼ਿੰਦਗੀ ਦਾ ਘੱਟ ਹੋ ਗਿਆ ਹੁੰਦਾ ਵੇ। ਪਰ ਲੈ ਵੀ ਇੱਕ ਦੁਨੀਆ ਦਾ ਰਿਵਾਜ ਬਣ ਗਿਆ ਵੇ, ਰੀਤ ਬਣੀ ਹੈ। ਤਾਂ ਜਦੋਂ ਨਾਯਾਬ ਜ਼ਮਾਨੇ ਸਨ, ਉਸ ਜ਼ਮਾਨਿਆਂ ਵਿੱਚ ਵੀ ਸਾਡੇ ਇਸ ਤਰ੍ਹਾਂ ਹੁੰਦਾ ਸੀ ਕਿ ਸਾਡੇ ਅੱਬੂ ਸਾਡੀ ਸਾਲਗਿਰਾਹ 'ਤੇ ਕੇਕ ਜ਼ਰੂਰ ਲੈ ਕੇ ਆਉਂਦੇ ਸਨ। ਪਰ ਉਸ ਜ਼ਮਾਨੇ 'ਚ ਸਾਲਗਿਰਾਹ ਕਿਹਾ ਜਾਂਦਾ ਸੀ, ਬਰਥਡੇ ਨਹੀਂ ਕਿਹਾ ਜਾਂਦਾ ਸੀ, ਸਾਲਗਿਰਾਹ। ਅੱਜ ਕੱਲ੍ਹ ਤੁਸੀਂ ਸਾਲਗਿਰਾਹ ਕਹਿ ਦਿਓ ਵੀ ਬੜੀ ਤੋਹੀਨ ਮਹਿਸੂਸ ਕੀਤੀ ਜਾਂਦੀ ਹੈ। ਇਹਨੇ ਸਾਲਗਿਰਾਹ ਕਹਿ ਦਿੱਤਾ ਹੈ ਬਈ, ਕਿਉਂ? ਬਰਥਡੇ ਥੋੜ੍ਹਾ ਜਿਹਾ ਸਟਾਈਲ ਦੇ ਨਾਲ ਕਹੋ ਨਾ, ਫਿਰ ਜ਼ਿਆਦਾ ਚੰਗਾ ਲੱਗਦਾ ਵੇ। ਤੇ ਸਾਡੀ ਸਾਲਗਿਰਾਹ ਜਦੋਂ ਆਉਂਦੀ ਸੀ, ਸਾਡੇ ਅੱਬੂ ਜਾਂਦੇ ਸਨ, ਸਾਡੇ ਵਾਸਤੇ ਲੈ ਕੇ ਆਉਂਦੇ ਸਨ ਕੇਕ। ਉੱਥੋਂ ਇੱਕ ਸੇਲਸਮੈਨ ਸਨ, ਮੈਂ ਪਹਿਲੇ ਵੀ ਤੁਹਾਨੂੰ ਦੱਸਿਆ ਕਿ ਇੱਕ ਸ਼ੌਪ 'ਤੇ ਸਾਡੇ ਵਾਲਿਦ ਸਾਹਿਬ ਇੱਕ ਸੇਲਸਮੈਨ ਸਨ। ਉੱਥੋਂ ਫਿਰ ਪੈਦਲ ਚੱਲਦੇ ਸਨ, ਪੈਦਲ ਚੱਲਦੇ ਚੱਲਦੇ ਜ਼ੇਬੁਨਸਾ ਸਟਰੀਟ ਕ੍ਰਾਸ ਕਰਕੇ ਅੱਗੇ ਸਦਰ ਵੱਲ ਜਾ ਕੇ ਯੂਨਾਈਟਿਡ ਬੇਕਰੀ ਆਉਂਦੀ ਸੀ। ਫਿਰ ਉੱਥੋਂ ਉਹ ਕੇਕ ਲੈਂਦੇ ਸਨ, ਕੇਕ ਲੈ ਕੇ ਫਿਰ ਪੈਦਲ ਬੱਸ ਸਟਾਪ 'ਤੇ ਜਾਂਦੇ ਸਨ, ਤੇ ਬੱਸ 'ਤੇ ਬੈਠਦੇ ਸਨ ਜਾਂ ਟ੍ਰੇਨ 'ਤੇ ਬੈਠਦੇ ਸਨ। ਦੋ ਰਸਤੇ ਹੁੰਦੇ ਸਨ ਆਉਂਦੇ। ਫਿਰ ਉਹ ਉਸ ਜ਼ਮਾਨੇ 'ਚ ਕੋਈ ਇੰਨੇ ਸ਼ਾਪਿੰਗ ਬੈਗ ਔਰ ਕੋਈ ਚੀਜ਼ਾਂ ਵੀ ਨਹੀਂ ਹੁੰਦੀਆਂ ਸਨ। ਹੱਥ ਵਿੱਚ ਅੱਬੂ ਨੇ ਡੱਬਾ ਫੜਿਆ ਹੋਣਾ ਸਾਡੇ ਬਾਪ ਨੇ, ਤੇ ਉਹ ਬਸ ਇਸ ਤਰ੍ਹਾਂ ਪੂਰਾ ਸਫ਼ਰ ਕਰਨਾ, 1 ਘੰਟੇ ਤੋਂ ਵੀ ਜ਼ਿਆਦਾ ਦਾ ਸਫ਼ਰ ਕਰਨਾ। ਔਰ ਫਿਰ ਅੱਬੂ ਨੇ ਪਹੁੰਚਣਾ, ਅੱਬੂ ਨੇ ਕਹਿਣਾ ਆ ਜਾਓ ਬਈ ਤੁਹਾਡੀ ਸਾਲਗਿਰਾਹ। ਉਹਨਾਂ ਨੂੰ ਯਾਦ ਹੁੰਦਾ ਸੀ, ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਸੀ ਕਿ ਸਾਲਗਿਰਾਹ ਦਾ ਦਿਨ ਹੈ ਸਾਡਾ ਜਾਂ ਕੀ ਹੈ। ਕੋਈ ਉਸ ਜ਼ਮਾਨੇ 'ਚ ਐਸੇ ਅਹਿਤਮਾਮ ਨਹੀਂ ਹੁੰਦੇ ਸਨ, ਪਰ ਸਾਡੇ ਵਾਲਿਦ ਨੂੰ ਯਾਦ ਹੁੰਦਾ ਸੀ। ਉਹ ਜ਼ਰੂਰ ਕਦੀ ਕੋਈ ਸਾਡੇ ਭੈਣ ਭਰਾਵਾਂ 'ਚੋਂ ਕਿਸੇ ਇੱਕ ਦੀ ਵੀ ਸਾਲਗਿਰਾਹ ਉਸ ਸਾਲ ਵਿੱਚ ਜਿਨ੍ਹਾਂ ਦੀ ਵੀ ਆਉਂਦੀ ਸੀ ਮਿਸ ਨਹੀਂ ਕਰਦੇ ਸਨ। ਤੇ ਉਹ ਫਿਰ ਲੈ ਕੇ ਆਉਂਦੇ ਸਨ। ਫਿਰ ਅਸੀਂ ਕੇਕ ਕੱਟਣਾ, ਕੇਕ ਖਾਣਾ, ਰਾਤ ਪਈ ਹੁੰਦੀ ਸੀ, ਸੋ ਜਾਂਦੇ ਸਨ ਬਸ। ਗਿਫਟ ਸ਼ਿਫਟ ਦਾ ਉਸ ਵੇਲੇ ਕੋਈ ਰਿਵਾਜ ਨਹੀਂ ਸੀ ਕਿ ਤੁਸੀਂ ਗਿਫਟਸ ਲੈਣੇ ਨੇ ਤੁਹਾਨੂੰ ਜਾਂ ਤੁਹਾਨੂੰ ਗਿਫਟ ਮਿਲਣਾ। ਗਿਫਟ ਹੋਈ ਸੀ ਜਿਹੜੇ ਸਾਡੇ ਵਾਲਿਦ ਸਾਡੇ ਵਾਸਤੇ ਕੇਕ ਲੈ ਕੇ ਆ ਜਾਂਦੇ ਸਨ, ਤੇ ਉਹਦੇ ਵਿੱਚ ਉਹਨਾਂ ਦੀ ਮੁਹੱਬਤਾਂ ਸ਼ਾਮਿਲ ਹੁੰਦੀਆਂ ਸਨ। ਇੰਨਾ ਪੈਦਲ ਚੱਲਣਾ ਔਰ ਉਹ ਚੀਜ਼ ਇੱਕ ਲੈ ਕੇ ਆਉਣੀ, ਔਰ ਉਹਨੂੰ ਫਿਰ ਕੀ ਕਹਿੰਦੇ ਨੇ ਹੱਥ ਵਿੱਚ ਫੜ ਕੇ। ਮੈਨੂੰ ਸਭ ਤੋਂ ਜ਼ਿਆਦਾ, ਮੈਂ ਕਦੀ ਆਪਣੇ ਅੱਬੂ ਦੇ ਨਾਲ ਜਾਂਦੀ ਹੁੰਦੀ ਸਨ ਜਦੋਂ ਸਦਰ, ਤੇ ਉਹ ਇਸ ਤਰ੍ਹਾਂ ਫੜੇ ਹੁੰਦੇ ਸਨ। ਅੱਬੂ ਨੇ ਇੱਕ ਫੋਟੋਗ੍ਰਾਫਰੀ ਦੀ ਦੁਕਾਨ 'ਤੇ ਕੰਮ ਕਰਦੇ ਸਨ, ਕਾਲੇ ਰੰਗ ਦੇ ਸ਼ੌਪਰ ਆਉਂਦੇ ਸਨ, ਥੈਲੇ ਜਿਹੇ, ਉਹ ਉਹਨਾਂ ਦਾ ਸਮਾਨ ਆਉਂਦਾ ਸੀ ਉਹਦੇ ਵਿੱਚ ਉਸ ਜ਼ਮਾਨੇ 'ਚ। ਲੇਕਿਨ ਉਹ 'ਚ ਐਸਾ ਹੈਂਡਲ ਨਹੀਂ ਬਣਿਆ ਹੁੰਦਾ ਸੀ, ਉਹਦੇ ਵਿੱਚ ਅੱਬੂ ਨੇ ਅਕਸਰ ਚੀਜ਼ਾਂ ਪਾ ਲੈਣੀਆਂ, ਉੱਪਰ ਥੈਲਾ ਇਸ ਤਰ੍ਹਾਂ, ਕਿਉਂਕਿ ਹੈਂਡਲ ਨਹੀਂ ਹੁੰਦਾ ਸੀ, ਉਹਨਾਂ ਦਾ ਕੁਛ ਛੜਾ ਐਸਾ ਚੁੱਕਿਆ ਹੁੰਦਾ ਸੀ ਬੱਚੇ ਵਾਂਗਰ। ਇਸ ਤਰ੍ਹਾਂ ਸਾਡੇ ਅੱਬੂ ਸਾਡੇ ਵਾਸਤੇ ਚੀਜ਼ਾਂ ਲੈ ਕੇ ਆਉਂਦੇ ਸਨ। ਤੇ ਉਹ ਸ਼ਫਕਤ, ਉਹ ਮੁਹੱਬਤ, ਉਹ ਮੈਨੂੰ ਜਦੋਂ ਵੀ ਕੋਈ ਬਰਥਡੇ ਆਉਂਦੀ ਹੈ ਸਾਡੇ, ਸਪੈਸ਼ਲੀ ਆਪਣੀ ਹੀ ਜਿੱਦਣ ਆਉਂਦੀ ਹੈ, ਮੈਨੂੰ ਅੱਬੂ ਉਸ ਦਿਨ ਬਹੁਤ ਯਾਦ ਆਉਂਦੇ ਨੇ, ਬਹੁਤ ਜ਼ਿਆਦਾ ਯਾਦ ਆਉਂਦੇ ਨੇ ਉਸ ਦਿਨ।
ਕਿ ਉਹ ਜਿਹੜਾ ਬਾਪ ਆਪਣੀ ਬੇਟੀਆਂ ਨੂੰ ਮੁਹੱਬਤ ਦੇ ਦਿੰਦਾ ਹੋਵੇ ਨਾ, ਉਹ ਦੁਨੀਆ 'ਚ ਕੋਈ ਨਹੀਂ ਦੇ ਸਕਦਾ ਉਹਨੂੰ। ਬਹਰਹਾਲ ਇਹ ਤੇ ਜ਼ਮਾਨੇ ਮੁਹੱਬਤਾਂ ਵਾਲੇ ਜ਼ਮਾਨੇ ਸਨ ਜਿਹਨਾਂ ਦਾ ਮੈਂ ਜ਼ਿਕਰ ਕੀਤਾ। ਤੇ ਸਾਡੇ ਅੱਬੂ, ਉਹਨਾਂ ਦੀ ਸਾਲਗਿਰਾ ਆਉਂਦੀ ਹੁੰਦੀ ਸੀ 29 ਫਰਵਰੀ ਨੂੰ, ਤੇ ਉਹ 4 ਸਾਲ ਬਾਅਦ ਆਉਂਦਾ 29 ਫਰਵਰੀ। ਅੱਬੂ ਨੇ ਆਪਣੀ ਸਾਲਗਿਰਾ ਤੇ ਵੀ ਬਰਥਡੇ ਤੇ ਕੇਕ ਲੈ ਕੇ ਆਉਣਾ। ਅੱਬੂ ਨੂੰ ਕਹਿਣਾ ਵੀ ਆ ਜਾਓ ਆ ਜਾਓ, ਸਾਡੀ ਕਿਹੜਾ ਹਰ ਸਾਲ ਆਉਂਦੀ ਹੈ ਬਰਥਡੇ, ਆ ਜਾਓ ਵੀ ਸਾਲਗਿਰਾ ਸਾਡਾ ਵੀ ਕੇਕ ਖਾ ਲਓ, ਅਸੀਂ ਤੇ ਹਰ ਸਾਲ ਨਹੀਂ ਮਨਾਉਣੀ। ਤੇ ਉਹ ਅੱਬੂ ਦੀ 29 ਇਸ ਹਵਾਲੇ ਦੇ ਨਾਲ ਮੈਨੂੰ ਅੱਜ ਵੀ ਅੱਬੂ ਦੀ ਡੇਟ ਫਿਰ ਯਾਦ ਰਹਿੰਦੀ ਹੈ ਕਿ ਉਹ ਫਰਵਰੀ ਦੀ 4 ਸਾਲ ਬਾਅਦ ਫਿਰ ਉਹਨਾਂ ਦੀ ਡੇਟ ਆਉਂਦੀ ਹੁੰਦੀ ਸੀ। ਇਸ ਤਰ੍ਹਾਂ ਬਚਪਨ ਸਾਡਾ ਗੁਜ਼ਰਿਆ, ਬਸ ਕੋਈ ਤੋਹਫਾ ਨਹੀਂ ਮਿਲਦਾ ਸੀ। ਤੋਹਫਾ ਉਹੀ ਸੀ ਜਿਹੜੀਆਂ ਮਾਂ ਬਾਪ ਦੀਆਂ ਮੁਹੱਬਤਾਂ। ਅੱਜ ਅਲਹਮਦੁਲਿਲਾ ਬੜੇ ਅੱਛੇ ਦੌਰ 'ਚ ਜੀ ਰਹੇ ਹਾਂ ਕਿ ਸਾਨੂੰ ਅੱਛੇ ਅੱਛੇ ਤੋਹਫੇ ਮਿਲ ਰਹੇ ਨੇ, ਸਾਨੂੰ ਸਾਡੀ ਮਨਪਸੰਦ ਚੀਜ਼ਾਂ ਮਿਲਦੀਆਂ ਨੇ, ਸਾਨੂੰ ਬੱਚੇ ਮੁਬਾਰਕਬਾਦ ਦਿੰਦੇ ਨੇ, ਸਾਨੂੰ ਬੱਚੇ ਵਿਸ਼ ਕਰਦੇ ਨੇ। ਤੇ ਸਭ ਤੋਂ ਵੱਡੀ ਗੱਲ ਹੈ ਵੀ ਕਿ ਸਾਰੇ ਰਿਸ਼ਤੇਦਾਰ ਰਾਬਤੇ ਵਿੱਚ ਹੋ ਜਾਂਦੇ ਨੇ। ਇਹ ਸਭ ਆਪਣੇ ਆਪਣੇ ਤਰੀਕੇ ਦੇ ਨਾਲ ਕੋਈ ਮੈਸੇਜ ਕਰ ਦਿੰਦਾ, ਕੋਈ ਵੀਡੀਓ ਬਣਾ ਕੇ ਭੇਜ ਦਿੰਦਾ, ਕੋਈ ਆਪਣੀ ਆਡੀਓ ਰਿਕਾਰਡਿੰਗ ਭੇਜ ਦਿੰਦਾ, ਪਰ ਸਾਰੇ ਸ਼ਾਮਿਲ ਹੋ ਜਾਂਦੇ ਨੇ ਕਿ ਖੁਸ਼ੀਆਂ ਵਿੱਚ। ਔਰ ਸਭ ਦਾ ਮੈਂ ਸ਼ੁਕਰੀਆ ਵੀ ਅਦਾ ਕਰਨੀ ਆ। ਤੇ ਚਲੋ ਵੀ ਇੱਕ ਦਫਾ ਫੇਰ ਸਾਰਿਆਂ ਦਾ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਰਿਆਂ ਨੇ ਮੈਨੂੰ ਮੈਸੇਜ ਕੀਤੇ ਤੇ ਮੈਨੂੰ ਯਾਦ ਰੱਖਿਆ। ਤੇ ਵੈਸੇ ਵੀ ਬਈ ਮੈਂ ਮਾਹਾਂ ਔਰ ਇਹਨਾਂ ਦੀ ਤਾਂ ਫੇਵਰਟ ਖਾਲਾ ਵਾ। ਖਾਲਾ ਤੇ ਉਹਨਾਂ ਦੀਆਂ ਹੋਰ ਵੀ ਹੈਗੀਆਂ ਨੇ, ਪਰ ਬਈ ਖਾਲਾ ਨੰਬਰ 1 ਜੋ ਆ ਨਾ ਉਹ ਹੈ ਹੀ ਹੈ। ਬਾਕੀ ਸਾਰੀਆਂ ਪਿੱਛੇ ਲਾਈਨ 'ਚ ਲੱਗੀਆਂ ਹੋਈਆਂ ਨੇ ਮੇਰੇ ਤੋਂ। ਨੰਬਰ 1 ਖਾਲਾ ਦਾ ਐਜ਼ਾਜ਼ ਵੀ ਜਿਹੜਾ ਹੋਵੇ ਨਾ, ਉਹ ਬਸ ਬਈ ਮੈਨੂੰ ਹੀ ਹਾਸਲ ਹੈ ਕਿ ਕਿਸੇ ਵੀ ਭੈਣ ਦਾ ਬੱਚਾ ਹੋਵੇ, ਉਹ ਸਾਰੀਆਂ ਭੈਣਾਂ ਦੇ ਇੱਧਰ ਉੱਧਰ ਸਾਰਿਆਂ ਦੀ ਪਸੰਦੀਦਾ ਖਾਲਾ ਮੈਂ ਵਾਂ। ਪਤਾ ਨਹੀਂ ਵੀ ਉਹਦੀ ਕੀ ਵਜ੍ਹਾ ਹੋਵੇ, ਮੈਨੂੰ ਅੱਜ ਤੱਕ ਸਮਝ ਨਹੀਂ ਲੱਗੀ। ਅਗਰ ਕਵੀ ਸਬਰਾ ਔਰ ਆਇਮਾ ਨੂੰ ਦੇਖੋ, ਉਹ ਵੀ ਕਹਿੰਦੇ ਵੀ ਖਾਲਾ ਖਾਲਾ ਖਾਲਾ, ਉਹਨਾਂ ਦੀ ਵੀ ਫੇਵਰਟ ਖਾਲਾ ਮੈਂ ਵਾਂ। ਤੇ ਛੋਟੀ ਭੈਣ ਦੇ ਬੱਚਿਆਂ ਨੂੰ ਦੇਖੋ, ਉਹ ਵੀ ਕਹਿੰਦੀ ਖਾਲਾ ਖਾਲਾ, ਬਾਕੀ 2 ਖਾਲਾ ਹੈਗੀਆਂ ਨੇ, ਪਰ ਨਹੀਂ ਬਈ ਨੰਬਰ 1 ਤੇ ਮੈਂ। ਔਰ ਇੱਕ ਤੀਸਰੀ ਭੈਣ ਦੇ ਬੱਚਿਆਂ ਵੱਲ ਦੇਖੋ, ਤੇ ਉਹ ਵੀ ਉਹਨਾਂ ਦੀ ਵੀ 2 ਖਾਲਾ ਹੈਗੀਆਂ ਨੇ, ਪਰ ਨਹੀਂ ਬਈ ਖਾਲਾ ਨੰਬਰ 1, ਖਾਲਾ ਨੰਬਰ 1। ਤੇ ਬਈ ਖਾਲਾ ਤੇ ਹੈ ਹੀ ਨੰਬਰ 1 ਨੇ। ਬਕੌਲ ਕਵੀ ਦੇ ਖਾਲਾ ਜੈਸਾ ਕੋਈ ਨਹੀਂ ਹੈ ਬਈ। ਖਾਲਾ ਉਹਨੂੰ ਬੜੀ ਪਸੰਦ ਹੈ। ਤੇ ਚਲੋ ਵੀ ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ ਬੇਹੱਦ ਸ਼ੁਕਰੀਆ। ਤੇ ਬਸ ਅੱਜ ਮੈਂ ਆਪਣੀ ਖੁਸ਼ੀਆਂ 'ਚ ਤੁਹਾਨੂੰ ਸ਼ਾਮਿਲ ਕਰ ਲਿਆ। ਤੇ ਬਰਥਡੇ ਅਸੀਂ ਕੋਈ ਐਸੀ ਉਹ ਨਹੀਂ ਕੀਤਾ, ਛੋਟਾ ਜਿਹਾ ਇੱਕ ਆਈਸਕ੍ਰੀਮ ਕੇਕ ਲੈ ਕੇ ਆਏ ਸਾਂ, ਤੇ ਉਹ ਫਿਰ ਅਸੀਂ ਖਾ ਲਿਆ। ਖਾਣੇ ਤੋਂ ਬਾਅਦ ਨਾ ਫਿਰ ਉਹ ਇੱਕ ਬਸ ਐਵੇਂ ਇੱਕ ਰਸਮ ਪੂਰੀ ਕੀਤੀ ਛੋਟਾ ਜਿਹਾ। ਬਾਕੀ ਇਹ ਵੇ ਕਿ ਫਿਰ ਮੈਂ ਤੁਹਾਨੂੰ ਨਾਲੋਂ ਨਾਲ ਸ਼ਾਮਿਲ ਵੀ ਰੱਖਾਂਗੀ ਆਪਣੇ, ਤੇ ਅਸੀਂ ਗੱਪਸ਼ਪ ਵੀ ਕਰਦੇ ਰਵਾਂਗੇ। ਤੇ ਬਈ ਦੇਖੋ ਮੇਰਾ ਬੜਾ ਸਰੀਰ ਕਿਸਮ ਖਿਲਾਰਾ ਹੈ, ਨਹਾ ਕੇ ਮੈਂ ਆਈ ਹਾਂ। ਤੇ ਮੈਂ ਕਿਉਂਕਿ ਮੇਰਾ ਉੱਧਰ ਇੰਜੈਕਸ਼ਨ ਲੱਗਿਆ ਸੀ ਨਾ ਗੋਡੇ ਤੇ ਡਾਕਟਰ ਨੇ ਮਨਾ ਕੀਤਾ ਸੀ ਕਿ ਤੁਸੀਂ ਨਹਾਉਣਾ ਨਹੀਂ। ਇਸ ਤੋਂ ਫਿਰ ਮੈਂ ਨਹਾਤੀ ਨਹੀਂ ਸਾਂ। ਤੇ ਹੁਣ ਅੱਜ ਬਈ ਬੜਾ ਸਰੀਰ ਕਿਸਮ ਦਾ ਸਿਰ ਇਸ ਤਰ੍ਹਾਂ ਮੇਰਾ ਗਿੱਚੜੋ ਗਿੱਚੜ ਹੋਇਆ ਪਿਆ ਸੀ। ਉਹ ਤੇਲ ਜਿਹਾ ਨਿਕਲ ਆਉਂਦਾ ਜਿਹੜਾ ਸਿਰ 'ਚੋਂ। ਅੱਛਾ ਮੈਂ ਨਹਾ ਕੇ ਨੀਚੇ ਪਰ ਮੈਂ ਸਾਰਾ ਆਪਣਾ ਕੰਮ ਕੀਤਾ, ਨਹਾਤੀ ਕੀਤੀ। ਹੁਣ ਮੈਂ ਤੁਹਾਡੇ ਨਾਲ ਖਿਤਾਬ ਕਰ ਰਹੀ ਹਾਂ। ਤੇ ਹੁਣ ਫਿਰ ਮਿਲਦੇ ਹਾਂ ਫਿਰ ਅਸੀਂ ਇਨਸ਼ਾਅੱਲਾ ਇੱਕ ਨਵੀਂ ਗੱਲ ਦੇ ਨਾਲ, ਨਵੀਂ ਕਿਆ ਕਹਿੰਦਾ ਬਸ ਤੁਹਾਡੇ ਨਾਲ ਕਿ ਕਮੈਂਟ ਕਰ ਦਿਆ ਕਰੋ, ਪਿਆਰਾ ਜਿਹਾ ਕਮੈਂਟ ਕਰ ਦਿਆ ਕਰੋ ਤੁਸੀਂ ਮੈਨੂੰ। ਤੇ ਅਗਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਆ ਕਰੋ, ਅਗਰ ਲਾਈਕ ਵੀ ਕਰ ਦਿਆ ਕਰੋ। ਬਸ ਲਾਈਕ ਲਈ ਤਾਂ ਬੜਾ ਆਸਾਨ ਹੈ ਬਈ, ਇਸ ਤਰ੍ਹਾਂ ਕਰਕੇ ਬਸ ਕਰਨਾ ਹੁੰਦਾ। ਮੇਰੇ ਵੀਡੀਓਜ਼ ਅਕਸਰ ਲੋਕ ਦੇਖਦੇ ਨੇ, ਥੋੜ੍ਹੇ ਵਿਊਜ਼ ਮੇਰੇ ਬੜੇ ਨੇ, ਥੋੜ੍ਹੀ ਜਿਹੀ ਮੈਨੂੰ ਹੋਪ ਮੇਰੇ ਪੈਦਾ ਹੋਈ ਹੈ, ਥੋੜ੍ਹੀ ਜਿਹੀ ਉਮੀਦ ਪੈਦਾ ਹੋਈ ਹੈ ਕਿ ਵੀ ਮੇਰੇ ਸ਼ਾਇਦ ਅੱਗੇ ਵੱਧ ਜਾਣ। ਪਰ ਐਵੇਂ ਕਿ ਜਿਹੜੇ ਲੋਕ ਦੇਖਦੇ ਨੇ ਲਾਈਕ ਕਿਉਂ ਨਹੀਂ ਕਰਦੇ? ਲਾਈਕ ਮੇਰੇ ਬਹੁਤ ਘੱਟ ਆਉਂਦੇ ਨੇ, ਮੈਨੂੰ ਸਮਝ ਨਹੀਂ ਆਉਂਦੀ ਕਿਉਂ ਨਹੀਂ। ਇੱਕ ਦਿਨ ਮੈਨੂੰ ਇੱਕ ਇੰਡੀਆ ਤੋਂ ਮੈਸੇਜ ਆਇਆ, ਉਹਨਾਂ ਨੇ ਕਿਹਾ ਕਿ ਤੁਹਾਡੀ ਮੈਂ ਵੀਡੀਓ ਦੇਖੀ ਹੈ ਤਾਂ ਬੜੀ ਅੱਛੀ ਤੁਹਾਡੀ ਵੀਡੀਓ ਹੁੰਦੀ ਹੈ, ਪਰ ਤੁਹਾਡੇ ਤੇ ਸਬਸਕ੍ਰਾਈਬਰ ਹੀ ਇੰਨੇ ਘੱਟ ਨੇ ਤੇ ਤੁਹਾਡੇ ਇੰਨੇ ਵਿਊਜ਼ ਘੱਟ, ਤੁਹਾਡੀ ਕੀ ਵਜ੍ਹਾ ਵੇ? ਮੈਂ ਕਿਹਾ ਹੁਣ ਮੈਂ ਕੀ ਦੱਸਾਂ ਵੀ ਕੀ ਵਜ੍ਹਾ ਹੈ, ਤਾਂ ਮੈਨੂੰ ਵੀ ਨਹੀਂ ਪਤਾ। ਬਹਰਹਾਲ ਉਹਨਾਂ ਨੇ ਦੇਖਿਆ, ਉਹਨਾਂ ਨੇ ਕਮੈਂਟ ਕੀਤਾ, ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਨੀ ਆ ਜੋ ਜੋ ਦੇਖਦਾ ਹੋਵੇ। ਲੇਕਿਨ ਪਰ ਮੈਂ ਜਿਹੜੇ ਟੀਚ ਪ੍ਰੋਗਰਾਮ ਦੇਖਣੀ ਆ ਉਹਦੇ ਵਿੱਚ ਇਹ ਕਹਿੰਦੇ ਨੇ ਕਿ ਤੁਸੀਂ ਕਹੋ ਜ਼ਰੂਰ। ਅਗਰ ਤੁਸੀਂ ਕਹੋਗੇ, ਕਿਉਂਕਿ ਬਾਜ਼ ਲੋਕ ਸਿਰਫ ਦੇਖ ਰਹੇ ਹੁੰਦੇ ਨੇ, ਉਹ ਲਾਈਕ ਕਰਨਾ ਵੀ ਭੁੱਲ ਜਾਂਦੇ ਨੇ। ਉਹ ਵੀਡੀਓ ਕੋਈ ਨਵੀਂ ਬੰਦਾ ਦੇਖਦਾ, ਉਹ ਸਬਸਕ੍ਰਾਈਬ ਨਹੀਂ ਕਰਦਾ, ਵੀਡੀਓ ਦੇਖ ਕੇ ਅੱਗੇ ਚੱਲ ਜਾਂਦਾ। ਤੁਸੀਂ ਕਹੋਗੇ ਤੇ ਅਗਲਾ ਫੌਰਨ ਕਰ ਦੇਗਾ। ਚਲੋ ਵੀ ਅਗਰ ਕੋਈ ਦੇਖ ਰਿਹਾ ਮੇਰੀ ਵੀਡੀਓ, ਕੋਈ ਨਵਾਂ ਬੰਦਾ ਜਾਂ ਕੁਛ ਪੁਰਾਣੇ ਵੀ ਦੇਖ ਰਹੇ ਨੇ, ਤਾਂ ਲਾਈਕ ਵੀ ਕਰ ਦੇਵੋ। ਤੇ ਬਸ ਇੰਨੀ ਕੁ ਗੁਜ਼ਾਰਿਸ਼ ਹੈ, ਅਗਰ ਦਿਲ ਮੰਨੇ ਤੇ। ਕਿਉਂਕਿ ਦਿਲਾਂ ਦੇ ਸੌਦੇ ਹੁੰਦੇ ਨੇ, ਕਿ ਜ਼ਬਰਦਸਤੀ ਦੇ ਸੌਦੇ ਨਹੀਂ ਹੁੰਦੇ। ਕਿ ਜ਼ਬਰਦਸਤੀ ਮੈਂ ਕਿਸੇ ਨੂੰ ਕਹਾਂਗੇ ਵੀ ਮੇਰੀ ਵੀਡੀਓ ਦੇਖੋ ਤੇ ਕਰੋ, ਉਹ ਦੇਖਣਗੇ ਉਹੀ ਲੋਕ ਜਿਨ੍ਹਾਂ ਦਾ ਦਿਲ ਕਰੇਗਾ। ਚਲੋ ਫਿਰ ਮਿਲਦੇ ਹਾਂ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਅੱਲਾ ਹਾਫਿਜ਼ ਤੇ ਰੱਬ ਰਾਖਾ। ਹੈਪੀ ਬਰਥਡੇ ਟੂ ਯੂ,
हैप्पी बर्थडे टू यू। हर कमेंट में यही आना चाहिए, हैप्पी बर्थडे टू यू।